AI ਵਾਕਿਆ ਤੁਹਾਡੀ ਜੌਬ ਲੈ ਰਹੀ ਆ, ਜੌਬ ਰਿਪਲੇਸਮੈਂਟ ਆ ਕਿ ਟਾਸਕ ਰਿਪਲੇਸਮੈਂਟ ਆ? ਤੇ ਇਹ ਇੱਥੇ ਜਿਹੜਾ ਹੁਣ ਬਿਜ਼ਨੈਸਿਸ ਆ ਉਹ ਕੀ ਰਾਹ ਅਖਤਿਆਰ ਕਰਨਗੇ? ਸੋ ਦੋ ਤਰੀਕੇ ਆ ਰਾਜ ਕਰਨੇ ਨੂੰ ਦੇਖਣ ਦੇ, ਇੱਕ ਤਾਂ ਬਿਜ਼ਨਸ ਦੇ ਪਰਸਪੈਕਟਿਵ ਤੇ ਇੱਕ ਐਜ਼ EMPLOYE ਦੇ ਪਰਸਪੈਕਟਿਵ। ਜਦੋਂ ਆਪਾਂ ਐਜ਼ EMPLOYE ਇਸ ਚੀਜ਼ ਨੂੰ ਡਰ ਕੇ ਬਹਿ ਜਾਂਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਭਾਈ ਸਾਡੀਆਂ ਜੌਬਾਂ ਲੈ ਲੈਣੀਆਂ, ਇਹ ਠੀਕ ਆ ਕੁਛ ਹੱਦ ਤੱਕ ਗੱਲ, ਪਰ ਇਹ ਪੂਰੀ ਤਰ੍ਹਾਂ ਸੱਚਾਈ ਨਹੀਂ ਹੈਗੀ, ਟੂ ਨੈਰੋ ਆ ਹੈ ਨਾ ਗੱਲ। ਤੇ ਆਪਾਂ ਇਹਨੂੰ ਰਿਐਲਿਟੀ ਨੂੰ ਅੰਡਰਸਟੈਂਡ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਦੀ ਫਰੇਮਿੰਗ ਆਪਾਂ ਕਿਸ ਤਰ੍ਹਾਂ ਕਰਦੇ। CNN ਦੇ ਵਿੱਚ ਰਾਜ ਕਰਨ ਇੱਕ ਆਰਟੀਕਲ ਛਪਿਆ ਸੀ, ਉਹਨੇ ਬੜਾ ਵਧੀਆ ਇਹਨੂੰ ਤਰੀਕੇ ਦੇ ਨਾਲ ਲਿਆ ਕਿ ਜੇ ਤੁਸੀਂ ਵੇਖੋ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਡੀ ਜੌਬ ਇਮੀਡੀਏਟ ਖਤਮ ਕਰ ਦੇਣੀ ਆ, ਤੇ ਕਹਿੰਦਾ ਵੀ ਡਿਪੈਂਡ ਕਿਤੇ ਡਿਪੈਂਡ ਕਰਦਾ। ਕਹਿੰਦੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜੌਬ ਦੀ ਰਿਪਲੇਸਮੈਂਟ ਨਹੀਂ ਹੈ, ਇਹ ਬੇਸਿਕਲੀ ਟਾਸਕ ਦੀ ਰਿਪਲੇਸਮੈਂਟ ਆ, ਹੈ ਨਾ। ਛੋਟੀ ਜਿਹੀ ਗੱਲ ਇਹਦੇ ਚ ਕੁੰਡੀ ਸਮਝਣ ਵਾਲੀ ਆ। ਹੁਣ ਸਵਾਲ ਇਹ ਆ ਕਿ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਟਾਸਕ ਰਿਪਲੇਸ ਕੀਤਾ, ਕੀ ਤੁਸੀਂ ਸਿੰਗਲ ਟਾਸਕ ਕਰਦੇ ਪਏ ਆਪਣੀ ਜੌਬ ਦੇ ਉੱਤੇ? ਤੇ ਜੇ ਉਹ ਤੁਸੀਂ ਸਿੰਗਲ ਟਾਸਕ ਕਰਦੇ ਪਏ ਹੋ ਤੇ ਟਾਸਕ ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਰਿਪਲੇਸ ਕਰਤਾ, ਤੇ ਫਿਰ ਤੁਹਾਡੀ ਜੌਬ ਰਿਪਲੇਸ ਹੋ ਗਈ ਨਾ। ਤੇ ਇਹਦੇ ਵਿੱਚ ਇਹ ਪਹਿਲੀ ਤਰ੍ਹਾਂ ਦਾ ਰਾਜ ਕਰਨ ਇਦਾਂ ਦਾ ਰੈਵੋਲੂਸ਼ਨ ਆ ਵੀ ਜਿਹਦੇ ਵਿੱਚ ਜਿਹੜੀ ਲੋਐਸਟ ਸਕਿੱਲ ਜੌਬ ਆ ਉਹ ਨਹੀਂ ਆ ਵੀ ਉਹੀ ਸਾਰੀ ਐਕਸਪੋਜ਼ਡ ਹੈਗੀ ਆ। ਬਹੁਤ ਜ਼ਿਆਦਾ ਵਾਈਟ ਕਾਲਰ ਜੌਬਸ ਹੈਗੀਆਂ ਜਿਹਦੇ ਵਿੱਚ ਰਾਈਟਿੰਗ ਹੋ ਗਈ, ਰਿਸਰਚ ਹੋ ਗਈ, ਐਨਾਲਿਸਿਸ, ਕੋਡਿੰਗ, ਕਸਟਮਰ ਸਪੋਰਟ, ਐਡਮਿਨਿਸਟ੍ਰੇਸ਼ਨ ਵਰਕ, ਜਿਹੜਾ ਜਿਹਨੂੰ ਟ੍ਰੈਡੀਸ਼ਨਲੀ ਵਾਈਟ ਕਾਲਰ ਜੌਬ ਕਹਿੰਦੇ ਆ, ਉਹ ਵੀ ਬਰਾਬਰ ਦੀਆਂ ਐਕਸਪੋਜ਼ਡ ਆ। ਜਿਹੜੇ ਲੋਅਰ ਸਕਿੱਲ ਜੌਬਾਂ ਹੈਗੀਆਂ ਵਾ ਉਹ ਰੋਬੋਟਿਕਸ ਦੇ ਨਾਲ ਐਕਸਪੋਜ਼ਡ ਆ, ਤੇ ਜਿਹੜੀਆਂ ਵਾਈਟ ਕਾਲਰ ਹੈਗੀਆਂ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਐਕਸਪੋਜ਼ਡ ਆ। ਸੋ ਜਿਹੜਾ ਚ ਰੀਅਲ ਸ਼ਿਫਟ ਆ ਰਾਜ ਕਰਨ ਇਹ ਆ ਕਿ ਇੱਕ ਬੰਦਾ ਜਿਹਦੇ ਕੋਲ AI ਦੇ ਨਾਲ ਕੰਮ ਕਰਨ ਦੀ ਸਮਰੱਥਾ ਵਾ, ਉਹ ਹੁਣ ਕੰਮ ਕਰ ਸਕੂਗਾ ਜਿਹੜਾ ਅੱਜ ਤੋਂ 10 ਸਾਲ ਪਹਿਲਾਂ 3 ਬੰਦੇ ਕੰਮ ਕਰਦੇ, ਜਾਂ 5 ਸਾਲ ਪਹਿਲਾਂ ਹੀ ਕਹਿ ਲਓ, ਹਨਾ, 3 ਬੰਦੇ ਕੰਮ ਕਰਦੇ ਸੀ। ਸੋ ਮੈਨੂੰ ਬਾਰ-ਬਾਰ ਉਹੀ ਗੱਲ ਆਪਾਂ ਨੂੰ ਸਾਹਮਣੇ ਆਉਂਦੀ ਕਿ ਜੈਨਸਨ ਹੁਆਂਗ ਨੇ ਇੱਕ ਬੜੀ ਵਧੀਆ ਕੋਟ ਕਹੀ ਸੀ, ਆਪਾਂ ਬਾਰ-ਬਾਰ ਇੱਥੇ ਉਹਨੂੰ ਦੁਬਾਰਾ ਕਹਿੰਦੇ ਆ ਕਿ ਯੂ ਵਿਲ ਨਾਟ ਬੀ ਰਿਪਲੇਸਡ ਬਾਈ AI ਬਟ ਯੂ ਵਿਲ ਬੀ ਰਿਪਲੇਸਡ ਬਾਈ ਸਮਵਨ ਹੂ ਯੂਜ਼ AI ਬੈਟਰ ਦੈਨ ਸਮਥਿੰਗ ਲਾਈਕ ਦੈਟ। ਐਗਜ਼ੈਕਟਲੀ ਜਿਸਟ ਉਹਦਾ ਇਹ ਆ ਵੀ ਜਿਹਨੂੰ AI ਤੁਹਾਡੇ ਨਾਲ ਵਧੀਆ ਤਰੀਕੇ ਨਾਲ ਚਲਾਉਣੀ ਆਉਂਦੀ ਉਹਨੇ ਤੁਹਾਨੂੰ ਰਿਪਲੇਸ ਕਰਨਾ, AI ਨੇ ਨਹੀਂ ਕਰਨਾ। ਸੋ ਫਿਰ ਉਹ ਤੋਂ ਗੱਲ ਇਹੀ ਆਉਂਦੀ ਆ ਕਿ ਆਪਾਂ ਐਜ਼ ਕੀ ਕਰਨਾ। ਹੁਣ ਇਹਦਾ ਇੱਕ ਅਨਫੋਰਚੂਨੇਟ ਗੱਲ ਇਹਦੀ ਇਹ ਵੀ ਆ ਕਿ ਜਿਹੜੀ ਆਪਾਂ ਕਹਿ ਵੀ 3 ਬੰਦਿਆਂ ਦਾ ਟਾਸਕ ਇੱਕ ਬੰਦੇ ਨੇ ਕਰਨਾ। ਪੁਰਾਣੇ ਜ਼ਮਾਨੇ ਦੇ ਵਿੱਚ ਨਾ, ਅੱਜ ਤੋਂ ਪੁਰਾਣਾ ਜ਼ਮਾਨਾ 3-4 ਸਾਲ ਪਹਿਲਾਂ, 5 ਸਾਲ ਪਹਿਲਾਂ AI ਦੀ ਦੌੜ ਏਦੀ ਆ ਵੀ ਉਹ ਲੱਗਦਾ ਹੀ ਏਦਾਂ ਵੀ ਇਹ ਲੱਗਦਾ ਹੀ ਏਦਾਂ 3 ਸਾਲ ਗੱਲ ਵੀ ਬਹੁਤ ਪੁਰਾਣੀ ਹੈ ਕਿਤੇ। ਹਾਂਜੀ, ਸੋ ਉਹਦੇ ਚ ਇੱਕ ਨਾ ਪਾਈਪਲਾਈਨ ਬਣ ਜਾਂਦੀ ਸੀ ਵੀ ਕੰਪਨੀਜ਼ ਦੇ ਵਿੱਚ ਇੰਟਰਨ ਆਉਂਦੇ ਸੀ, ਜੂਨੀਅਰ EMPLOYE ਆਉਂਦੇ ਸੀ, ਉਸ ਤੋਂ ਬਾਅਦ ਉਹ ਸੀਨੀਅਰ ਬਣਦੇ ਸੀ, ਮੈਨੇਜਮੈਂਟ ਤੱਕ ਪਹੁੰਚ ਜਾਂਦੀ, ਜਾਂ ਇੰਡੀਵਿਜੂਅਲ ਕੰਟਰੀਬਿਊਟਰ ਡਿਪੈਂਡਿੰਗ ਅਪਨ ਤੁਹਾਡੀ ਕਿਹੜੀ ਪਾਸੇ ਨੂੰ ਤੁਸੀਂ ਜਾਣਾ, ਤੇ ਇੱਕ ਪੂਰੀ ਪਾਈਪਲਾਈਨ ਬਿਲਡ ਹੋ ਜਾਂਦੀ। ਹੁਣ ਇਹਦੇ ਵਿੱਚ ਸਮੱਸਿਆ ਕੀ ਆਈ ਹੈ ਕਿ ਸੀਨੀਅਰ ਇੰਜੀਨੀਅਰ ਜਿਹੜੇ ਲੋਕੀ ਕੰਪਨੀਜ਼ ਦੇ ਵਿੱਚ ਬੈਠੇ ਆ ਉਹ ਤਾਂ ਸਿਕਿਉਰ ਆ, ਪਰ ਕੰਪੈਰੇਟਿਵਲੀ ਸਿਕਿਉਰ ਆ, ਵੀ ਟੇਕ ਇਟ ਬੈਕ, ਪਰ ਜਿਹੜੇ ਨਿਊ ਕਾਲਜ ਗ੍ਰੈਡ ਹੈਗੇ ਆ ਜਾਂ ਇੰਟਰਨਸ਼ਿਪ ਜਿਨ੍ਹਾਂ ਨੇ ਐਕਸਪੀਰੀਅੰਸ ਲੈਣੀ ਆ, ਉਹ ਕੰਮ ਹੁਣ ਜਿਹੜੇ ਉਹ AI ਕਰੀ ਜਾਂਦੀ ਹੈ, ਤੇ ਐਜ਼ ਅ ਨਿਊ ਕਾਲਜ ਗ੍ਰੈਡ ਤੁਹਾਡਾ ਕਾਫੀ ਔਖਾ ਹੋਇਆ ਪਿਆ ਜੌਬਾਂ ਲੈਣ ਦਾ ਕੰਮ, ਹੈ ਨਾ। ਸੋ ਪ੍ਰੈਕਟੀਕਲ ਐਡਵਾਈਸ ਰਾਜ ਕਰਨੇ ਚ ਕੀ ਆ ਕਿ ਲਰਨਿੰਗ ਕਰੀਏ ਐਜ਼ ਅ ਕਮਿਊਨਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ, ਤੇ AI ਏਜੰਟਸ ਨੂੰ ਸਮਝੀਏ ਤੇ ਉਹਨਾਂ ਨੂੰ ਬਿਜ਼ਨਸ ਡਿਪਲੋਏ ਕਰੀਏ, ਜੌਬਾਂ 'ਚ ਡਿਪਲੋਏ ਕਰੀਏ, ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ ਉਹ ਸਮਝੀਏ, ਵਰਕ ਫਲੋ ਦੀ ਆਟੋਮੇਸ਼ਨ ਕਿੱਦਾਂ ਆਪਾਂ ਕਰ ਸਕਦੇ ਹਾਂ ਉਹਦੇ ਬਾਰੇ ਤੇ ਆਪਾਂ ਧਿਆਨ ਦਈਏ, ਤੇ ਡੋਮੇਨ ਐਕਸਪਰਟੀਜ਼ ਜਿਹੜੀ ਤੁਹਾਡੀ ਹੈਗੀ ਉਹ ਤੇ ਹੈ ਹੀ ਹੈ, ਤੇ ਉਹਨੂੰ AI ਟੂਲਸ ਦੇ ਨਾਲ ਉਹਨੂੰ ਆਪਾਂ ਹੋਰ ਕਿੱਦਾਂ ਬਿਹਤਰ ਬਣਾ ਸਕਦੇ ਹਾਂ। ਇਸ ਤਰ੍ਹਾਂ ਦਾ ਆਪਾਂ ਨੂੰ ਜੌਬ EMPLOYE ਜਾਂ ਬਿਜ਼ਨਸ ਓਨਰ ਆਪਾਂ ਨੂੰ ਇੱਦਾਂ ਦੇ ਬਣਨਾ ਪਊਗਾ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਇੱਕ ਮੈਜਰੇਬਲ ਰਿਜ਼ਲਟ ਜਿਹੜੇ ਉਹ ਸਾਹਮਣੇ ਲਿਆ ਕੇ ਜਾਣ, ਫਿਰ ਤੁਹਾਨੂੰ ਮੈਨੂੰ ਨਹੀਂ ਲੱਗਦਾ ਰਾਜ ਕਰਨ ਨੂੰ ਕੋਈ ਖਤਰਾ ਹੈ। ਨਹੀਂ ਬਿਲਕੁਲ। ਸੋ ਦੇਖੋ ਇਹ ਚੀਜ਼ਾਂ ਬਦਲ ਰਹੀਆਂ ਤੇ ਬਦਲਦੀਆਂ ਰਹਿਣੀਆਂ। ਇਹਦੇ ਨਾਲ ਜਿਹੜਾ ਉਹ ਆਪਾਂ ਚੱਲੀਏ, ਆਪਾਂ ਕਿੰਨੀ ਵਾਰੀ ਜਿਹੜੇ ਰੋਬੋਟਿਕਸ ਵਾਲੀ ਪਲੱਸ AI ਆਪਾਂ ਥੋੜ੍ਹੇ ਹਫ਼ਤੇ ਪਹਿਲਾਂ ਹੀ ਗੱਲ ਕੀਤੀ ਸੀ। ਜੈਫ ਬੈਜ਼ੋਸ ਪੈਸੇ ਇਕੱਠੇ ਕਰਨ ਡਿਆ, $100 ਬਿਲੀਅਨ ਤੱਕ ਮੈਨੂੰ ਲੱਗਦਾ ਉਹਨੂੰ ਕਹਿ ਰਹੇ ਆ ਵੀ ਹਾਂ ਤੈਨੂੰ ਅਸੀਂ ਦੇ ਦਾਂਗੇ, ਕੋਈ ਵੱਖਰਾ ਮੁਲਕ ਹੈਗੀ ਆ ਵੀ AI ਪਲੱਸ ਰੋਬੋਟਿਕਸ ਮੈਨੂਫੈਕਚਰਿੰਗ ਨੂੰ ਜਿਹੜਾ ਉਹ ਲੈ ਕੇ। ਸੋ ਇੱਕ ਸ਼ਿਫਟ ਬਹੁਤ ਵੱਡਾ ਜਿਹੜਾ ਆ ਰਿਹਾ ਹੈਗਾ ਆ। ਸੋ ਇਹ ਦੇਖਣ ਵਾਲੀ ਗੱਲ ਆ।